ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 18 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੇਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਤੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕਹਿੰਦੇ ਵੀ ਇਰਾਨ ਦੀ ਲੜਾਈ ਤੋਂ ਬਾਅਦ ਪਹਿਲੀ ਵਾਰੀ ਜਿਹੜਾ ਆ ਕਰੂਡ ਆਇਲ ਆ ਉਹਦੀ ਕੀਮਤ ਇੰਨੀ ਜ਼ਿਆਦਾ ਜਿਹੜੀ ਆ ਡਿੱਗ ਗਈ ਹੈਗੀ ਆ। ਬ੍ਰੈਂਟ ਕਰੂਡ ਆਇਲ ਪ੍ਰਾਈਸਿਸ ਜੋ ਇਸ ਟਾਈਮ $90 ਦੇ ਕਰੀਬ, $80 ਦੇ ਕਰੀਬ, $79 ਤੇ 85 ਸੈਂਟ ਜੋ ਇੱਥੇ ਅੱਜ ਦੀ ਡੇ ਜਿਹੜੀ ਪ੍ਰਾਈਸਿਸ ਰਹੀਆਂ ਹੈਗੀਆਂ। ਸੋ ਇੰਨਾ ਜ਼ਿਆਦਾ ਜਿਹੜਾ ਅਸਰ ਆ ਉਹ ਜੰਗ ਦਾ ਹੁੰਦਾ ਵੀ ਕਿੱਥੇ ਤੱਕ $127 ਤੱਕ ਵੀ ਜਿਹੜੀ ਕਰੂਡ ਆਇਲ ਦੀ ਕੀਮਤਾਂ ਆ ਉਹ ਚਲੇ ਗਈਆਂ ਸੀ। ਗੈਸ ਪੰਪਾਂ ਦੇ ਉੱਤੇ ਜਿਹੜੀ ਗੈਸ ਦੀ ਪ੍ਰਾਈਸਿਸ ਡਾਊਨ ਜਾਊਗੀ, ਉਹ ਕਿੰਨਾ ਕੁ ਸਮਾਂ ਲੱਗੂਗਾ ਉਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ। ਪਰ ਸਟੇਟ ਆਫ ਹਾਰਮੋਜ਼ ਖੁੱਲ੍ਹਣ ਦੇ ਨਾਲ ਇਸ ਵੇਲੇ ਜਿਹੜੀ ਸ਼ਿਪਮੈਂਟ ਆ, ਜਿਹੜੇ ਜਹਾਜ਼ ਆ, ਸ਼ਿਪਸ ਹੈਗੇ ਆ, ਉਹ ਉੱਥੋਂ ਲਗਾਤਾਰ ਜਿਹੜੇ ਲੰਘਣੇ ਹੁਣ ਸ਼ੁਰੂ ਹੋ ਚੁੱਕੇ ਹੈਗੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਸ ਮੌਕੇ ਜਿਹੜਾ ਰਿਫਲੈਕਟਿੰਗ ਪੂਲ ਆ ਉਹਦੇ ਵਿੱਚ ਜਿਹੜੀ ਐਲਗੀ ਲੱਗੀ ਆ, ਉਹਨੇ ਖਾਸਾ ਜਿਹੜਾ ਉਹ ਕਿਰਕਰੀ ਜਿਹੜੀ ਕਰਾ ਰਹੀ ਆ। ਟਰੰਪ ਹੋਣਾ ਨੇ ਇਸ ਨੂੰ ਖਾਲੀ ਕਰਵਾ ਕੇ ਬਲੂ ਪੇਂਟ ਕਰਵਾਇਆ ਸੀਗਾ, ਤੇ ਪਰ ਉਸ ਤੋਂ ਬਾਅਦ ਦੇ ਵਿੱਚ ਇਸ 'ਚ ਐਲਗੀ ਆਉਣ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਇਸ ਦਾ ਕ੍ਰਿਟਿਸਿਜ਼ਮ ਹੋ ਰਿਹਾ ਆ। $14 ਮਿਲੀਅਨ ਤੋਂ ਵੱਧ ਜਿਹੜੇ ਇਸ ਦੇ ਵਿੱਚ ਲੱਗੇ ਆ। ਐਲਗੀ ਆਉਣ ਤੋਂ ਬਾਅਦ 'ਚ ਹਾਈਡਰੋਜਨ ਪਰਆਕਸਾਈਡ ਪਾਈ ਗਈ। ਲਗਾਤਾਰ ਇਸ ਦੀ ਸਫਾਈ ਜਿਹੜੀ ਉਹ ਕੀਤੀ ਜਾ ਰਹੀ, ਪਰ ਫਿਰ ਵੀ ਜਿਹੜੀ ਐਲਗੀ ਆ ਉਹ ਖਤਮ ਨਹੀਂ ਹੋ ਰਹੀ ਹੈਗੀ। ਇੰਟੀਰੀਅਰ ਡਿਪਾਰਟਮੈਂਟ ਕਹਿ ਰਿਹਾ ਵੀ ਪਾਣੀ ਹੈ ਬਿਲਕੁਲ ਸਾਫ਼ ਸੁਥਰਾ ਆ, ਪਰ ਜਿਹੜੇ ਉੱਥੇ ਲੋਕ ਆ ਉਹ ਕਹਿ ਰਹੇ ਆ ਵੀ ਮਰਕੀ ਗ੍ਰੀਨ ਪੂਲ ਦੀ ਤਰ੍ਹਾਂ ਜਿਹੜਾ ਉੱਥੋਂ ਨਜ਼ਰ ਆ ਰਿਹਾ ਆ। ਅੱਜ ਇੱਕ ਤਸਵੀਰਾਂ ਵੀ ਜ਼ਾਹਰ ਸਾਹਮਣੇ ਆਈਆਂ ਆ ਜਿਸ ਦੇ ਵਿੱਚ ਥੱਲੇ ਕੀਤਾ ਪੇਂਟ ਆ ਉਹ ਵੀ ਉਖੜਨਾ ਸ਼ੁਰੂ ਹੋ ਚੁੱਕਾ ਹੈਗਾ ਆ। ਸੋ ਜਿਹੜਾ ਵਾਈਟ ਹਾਊਸ ਆ ਉਹਨਾਂ ਨੇ ਇਹ ਜਿਹੜਾ ਰਿਫਲੈਕਟਿੰਗ ਪੂਲ ਦੇ ਵਿੱਚ ਜਿਹੜੀ ਐਲਗੀ ਆ ਉਸ ਦੀ ਤੁਲਨਾ ਇਰਾਨ ਵਾਰ ਦੇ ਨਾਲ ਜਿਹੜੀ ਉਹ ਕੀਤੀ ਹੈਗੀ ਆ। ਸੋ ਇਸ ਤਰੀਕੇ ਦੇ ਨਾਲ ਦੇਖਿਆ ਜਿਹੜਾ ਉਹ ਪੇਸ਼ ਜਿਹੜਾ ਉਹ ਕਰ ਰਹੇ ਆ ਵੀ ਬਾਰ-ਬਾਰ ਉਹ ਜਿਹੜੇ ਇਰਾਨ ਵਾਲੇ ਆ ਉਹ ਸਿਰ ਕੱਢਦੇ ਆ, ਪਰ ਅਸੀਂ ਉਸ ਨੂੰ ਦਬੋਚਣ ਦੀ ਤੇ ਉਸ ਨੂੰ ਥੱਲੇ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਆ ਲਗਾਤਾਰ ਕਰ ਰਹੇ ਆ। ਵਿਕੀਪੀਡੀਆ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਜਿਹੜਾ US ਤੇ ਇਰਾਨ ਵਾਰ ਦੇ ਪੇਜ ਦੇ ਵਿੱਚ ਉੱਥੇ ਉਸ ਨੂੰ ਇਰਾਨ ਨੂੰ ਜੇਤੂ ਘੋਸ਼ਿਤ ਉਸ ਦੇ ਵਿੱਚ ਕੀਤਾ ਆ ਤੇ ਦਿਖਾਇਆ ਗਿਆ ਹੈਗਾ ਆ। ਅੱਜ ਉੱਦਾਂ ਜਿਹੜੇ JD ਵੈਂਸ ਆ ਉਹਨਾਂ ਨੇ ਇਜ਼ਰਾਈਲ ਨੂੰ ਜਿਹੜੀ ਸਿੱਧੀ ਜਿਹੜੀ ਹੋ ਕੇ ਗੱਲ ਜਿਹੜੀ ਉਹ ਆਖੀ ਵੀ ਤੁਹਾਡਾ ਇੱਕੋ ਇੱਕ ਤਾਂ ਮਿੱਤਰ ਮੁਲਕ ਆ ਤੇ ਤੁਸੀਂ ਉਸ ਦੀ ਦੁਆਰਾ ਕੀਤੀ ਗਈ ਜਿਹੜੀ ਡੀਲ ਆ ਉਸ ਦੀ ਆਲੋਚਨਾ ਜਿਹੜੀ ਉਹ ਕਰ ਰਹੇ ਆ, ਤੁਹਾਨੂੰ ਬਾਜ਼ ਇਸ ਦੇ ਵਿੱਚ ਆਉਣਾ ਚਾਹੀਦਾ ਹੈਗਾ ਆ। ਸੋ ਕਿਤੇ ਨਾ ਕਿਤੇ ਥੋੜ੍ਹੀਆਂ ਜਿਹੀਆਂ ਇਜ਼ਰਾਈਲ ਨੂੰ ਅੱਖਾਂ JD ਵੈਂਸ ਹੋਣਾ ਨੇ ਦਿਖਾਈਆਂ ਹੈਗੀਆਂ ਆ। ਇਹ ਵੀ ਜਿਹੜੀ ਚੀਜ਼ ਦੇਖਣ ਵਾਲੀ ਗੱਲ ਆ ਹਰਜੋਤ ਸਿੰਘ ਜੀ ਵੀ ਅਮਰੀਕਾ ਦੇ ਵਿੱਚ ਰੁਝਾਨ ਇਜ਼ਰਾਈਲ ਨੂੰ ਲੈ ਕੇ ਬਹੁਤ ਜ਼ਿਆਦਾ ਨੈਗੇਟਿਵਿਟੀ ਦਾ ਬਣ ਚੁੱਕਾ ਸੀ, ਜਿੱਥੇ ਕਿ ਇਹ ਗੱਲ ਲਗਾਤਾਰ ਆਖੀ ਜਾ ਰਹੀ ਸੀ ਵੀ ਇਜ਼ਰਾਈਲ ਦੀਆਂ ਕਠਪੁਤਲੀਆਂ ਦੇ ਤੌਰ ਦੇ ਉੱਤੇ ਅਮਰੀਕਨ ਸਰਕਾਰ ਜਿਹੜੀ ਉਹ ਆ ਰਹੀ ਆ
ਤੇ ਰਿਪਬਲਿਕਨ ਪਾਰਟੀ ਨੂੰ, GOP ਨੂੰ, ਟਰੰਪ ਹੋਣਾ ਨੂੰ ਇਹ ਖਦਸ਼ਾ ਸੀ ਜਾਂ ਇਹ ਡਰ ਸੀਗਾ ਵੀ ਇਹ ਨਾ ਹੋਵੇ ਵੀ ਜਿਹੜਾ ਸਾਰਾ ਹੀ ਵੋਟਰ ਬੇਸ ਆ ਉਹ ਇਹਨਾਂ ਦਾ ਇਧਰੋਂ ਨੱਸ ਜਾਵੇ, ਇਧਰੋਂ ਇਹਨਾਂ ਨੂੰ ਛੱਡ ਕੇ ਜਿਹੜਾ ਉਹ ਚਲਿਆ ਜਾਵੇ। ਸੋ ਆਉਂਦੀਆਂ ਇਲੈਕਸ਼ਨਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਉਹ ਸਾਖ ਬਚੀ ਰਵੇ, ਉਸ ਦੇ ਲਈ ਵੀ ਇਹਨਾਂ ਨੇ ਇਹ ਕਦਮ ਜਿਹੜਾ ਇਜ਼ਰਾਈਲ ਨੂੰ ਅੱਖਾਂ ਦਿਖਾਉਣੀਆਂ ਜਿਹੜੀਆਂ ਹੁਣ ਸ਼ੁਰੂ ਕੀਤੀਆਂ ਹੈਗੀਆਂ ਆ। ਸੋ ਇਹ ਕਦੋਂ ਤੱਕ ਚੱਲ ਸਕੂਗਾ ਇਹ ਦੇਖਣ ਵਾਲੀ ਜਿਹੜੀ ਗੱਲ ਆ। ਪਰ ਇਸ ਲੜਾਈ ਤੋਂ ਬਾਅਦ ਚ ਜਿਹੜਾ ਹਰਜੋਤ ਸਿੰਘ ਜੀ ਇਜ਼ਰਾਈਲ ਦੇ ਕਹੇ ਲੜਾਈ ਲੜੀ, ਇਜ਼ਰਾਈਲ ਦੇ ਕਰਕੇ ਬਿਲੀਅਨਸ ਆਫ ਡਾਲਰ ਜਿਹੜੇ ਉਹ ਲਾਏ, ਤੇ ਹੁਣ ਇਨਫੈਕਟ ਈਰਾਨ ਨੂੰ ਜਿਹੜਾ ਇਹ ਕਮਜ਼ੋਰ ਕਰਨਾ ਚਾਹੁੰਦੇ ਸੀ, ਈਰਾਨ ਸਟਰੋਂਗ ਹੋ ਕੇ ਨਿਕਲ ਕੇ ਆਇਆ ਤੇ ਇਜ਼ਰਾਈਲ ਦੇ ਲਈ ਸਗੋਂ ਇਹ ਹੋਰ ਵੀ ਜ਼ਿਆਦਾ ਮੁਸ਼ਕਲ ਵਾਲਾ ਸਮਾਂ ਜਿਹੜਾ ਆਉਂਦੇ ਸਮੇਂ 'ਚ ਆ ਸਕਦਾ ਆ। ਏਸ਼ੀਆ ਦੇ ਵਿੱਚ, ਮਿਡਲ ਈਸਟ ਦੇ ਵਿੱਚ ਬਹੁਤ ਜ਼ਿਆਦਾ ਰੀਅਲਾਈਨਮੈਂਟ ਇਸ ਵਾਰ ਤੋਂ ਬਾਅਦ 'ਚ ਆਪਾਂ ਨੂੰ ਦੇਖਣ ਨੂੰ ਮਿਲੇਗੀ। ਅੱਜ ਇੱਕ 19 ਸਾਲਾਂ ਦੇ ਪੰਜਾਬੀ ਮੁੰਡੇ ਨੇ ਆਪਣੇ ਫਾਦਰ, ਆਪਣੀ ਮਦਰ ਤੇ ਆਪਣੀ ਗ੍ਰੈਂਡ ਮਦਰ ਨੂੰ ਟੈਕਸਸ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ। ਇਹ ਖਬਰ ਆ ਰਹੀ ਹੈਗੀ ਆ। ਬਹੁਤ ਹੀ ਮਾੜੀ ਖਬਰ ਆ। ਗੌਰਵ ਚੋਪੜਾ ਨੂੰ ਅਰੈਸਟ ਕਰ ਲਿਆ ਗਿਆ ਹੈ। ਅਟੈਂਪਟਡ ਕੈਪੀਟਲ ਮਰਡਰ, ਫਸਟ ਡਿਗਰੀ ਫੈਲਨੀ, ਤੇ ਉਹਨ ਕਹਿੰਦੇ ਵੀ ਆਪਣੇ ਭਰਾ ਦੇ ਉੱਤੇ ਵੀ ਗੋਲੀਆਂ ਚਲਾਈਆਂ ਸੀਗੀਆਂ। ਹਿਦਾਲਗੋ ਕਾਉਂਟੀ ਦੇ ਜਿਹੜੇ ਸ਼ੈਰਿਫ ਐਡੀ ਗੁਏਰਾ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ। ਤੇ ਕਹਿੰਦੇ ਵੀ ਜਦੋਂ ਭਰਾ ਦੇ ਉੱਤੇ ਵੀ ਗੋਲੀ ਚਲਾਈ ਤੇ ਉਹ ਉੱਥੋਂ ਭੱਜ ਕੇ ਨਿਕਲ ਗਿਆ ਤੇ ਉਹਨ ਪੁਲਿਸ ਨੂੰ 911 ਕਾਲ ਕੀਤੀ ਤੇ ਬਾਅਦ ਦੇ ਵਿੱਚ ਇਹ ਆਪਣੀ ਲੈਕਸਸ ਕਾਰ ਦੇ ਵਿੱਚ ਭੱਜ ਰਿਹਾ ਸੀ, ਜਿੱਥੋਂ ਪੁਲਿਸ ਵਾਲਿਆਂ ਨੂੰ ਉਸ ਨੂੰ ਜਿਹੜਾ ਫੜ ਲਿਆ ਹੈਗਾ। ਇਹਦੇ ਸੰਬੰਧ ਦੇ ਵਿੱਚ ਜਿਹੜੇ ਹਿਡਾਲਗੋ ਕਾਉਂਟੀ ਦੇ ਸ਼ੈਰਿਫ ਐਡੀ ਗੁਏਰਾ ਆ, ਉਹ ਕਹਿੰਦੇ ਵੀ ਹਜੇ ਵੀ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ ਮੋਟਿਵ ਇਹਦਾ ਕੀ ਸੀ। ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਕਿਉਂ ਉਸਨੇ ਆਪਣੇ ਫਾਦਰ ਮਦਰ ਤੇ ਗ੍ਰੈਂਡ ਮਦਰ ਨੂੰ ਜੋ ਆ ਮੰਗਲਵਾਰ ਨੂੰ ਰਾਤ ਨੂੰ 9 ਵਜੇ ਦੇ ਕਰੀਬ ਗੋਲੀਆਂ ਮਾਰ ਕੇ ਮਾਰ ਦਿੱਤਾ। ਤੇ 21 ਸਾਲਾਂ ਦਾ ਉਹਦਾ ਬ੍ਰਦਰ ਆ ਜਿਹੜਾ ਭੱਜ ਕੇ ਉੱਥੋਂ ਬਚਣ ਦੇ ਵਿੱਚ ਕਾਮਯਾਬ ਹੋ ਗਿਆ। ਸੋ ਇਹ ਗੇਟਡ ਕਮਿਊਨਿਟੀ ਆ, ਬੜਾ ਅਮੀਰ ਏਰੀਆ ਆ। ਇਹ ਵੀ ਦੱਸਿਆ ਜਾ ਰਿਹਾ ਵੀ ਜਿਹੜੇ ਇਹ ਪਰਿਵਾਰ ਆ ਹੋਟਲਾਂ ਦਾ ਮਾਲਕ ਆ, ਇਹਨਾਂ ਦੇ ਕੋਲ ਹੋਟਲ ਸੀਗੇ। ਤੇ ਇਸ ਨੂੰ ਜਦੋਂ ਚੇਜ਼ ਕੀਤਾ ਪੁਲਿਸ ਵਾਲਿਆਂ ਨੇ 4 ਮਾਈਲ ਲਾਈਨ ਰੋਡ ਤੇ ਗਲਾਸਕੋਕ ਰੋਡ, ਉੱਥੇ ਜਿਹੜਾ ਆ ਇਸ ਨੂੰ ਜੋ ਆ ਅਰੈਸਟ ਕਰ ਲਿਆ। ਨਾਲ ਦੀ ਨਾਲ ਉਹਨਾਂ ਨੇ ਗਨ ਵੀ ਜਿਹੜੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ। ਤੇ ਚੋਪੜਾ ਦੀ ਮਾਤਾ 46 ਸਾਲਾਂ ਦੀ ਕਮਲੇਸ਼ ਰਾਣੀ, ਗ੍ਰੈਂਡ ਮਦਰ 73 ਸਾਲਾਂ ਦੀ ਮਹਿੰਦਰ ਕੌਰ, ਤੇ ਉਹਨਾਂ ਦਾ ਜਿਹੜਾ ਫਾਦਰ ਆ 56 ਸਾਲਾਂ ਦਾ ਸਵੀਟਾ ਰਾਮ, ਉਹ ਜਿਹੜੇ ਆ ਤਿੰਨਾਂ ਜਾਣਿਆਂ ਨੂੰ ਜਦੋਂ ਗੋਲੀਆਂ ਲੱਗ ਗਈਆਂ, ਤਿੰਨੇ ਜਾਣਿਆਂ ਦੀ ਜਿਹੜੀ ਮੌਤ ਆ ਉਹ ਹੋ ਗਈ ਹੈਗੀ ਆ। ਪਿਓ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ, ਪਰ ਉੱਥੇ ਜਿਹੜਾ ਉਹ ਦਮ ਹਰਜੋਤ ਸਿੰਘ ਜੀ ਤੋੜ ਗਿਆ। ਆਪਣੀ ਗੋਲੀਆਂ ਦੀ ਤਾਪ ਜਿਹੜੀ ਉਹ ਨਾ ਚੱਲਦਾ ਹੋਇਆ। ਸੋ 19 ਸਾਲਾ ਐਲਟਨ ਸ਼ਹਿਰ ਦਾ ਜਿਹੜਾ ਇਹ ਰਹਿਣ ਵਾਲਾ ਗੌਰਵ ਚੋਪੜਾ, ਉਸਨੇ ਇਹ ਬਹੁਤ ਹੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਆ। ਸੋ ਇਹ ਹੁਣ ਦੇਖਦੇ ਆ ਕੀ ਇਸ ਦੇ ਵਿੱਚ ਬਣਦਾ। ਸ਼ਾਇਦ ਇਸ ਦੀ ਕੋਈ ਬੇਲ ਨਹੀਂ ਰੱਖੀ ਗਈ। ਪਹਿਲਾਂ ਚਰਚਾ ਸੀਗੀ ਵੀ ਇਹਦੀ $2.5 ਲੱਖ ਦੀ ਜਿਹੜੀ ਉਹ ਬੌਂਡ ਆ ਉਹ ਰੱਖਿਆ ਗਿਆ ਆ, ਤੇ ਹੁਣ ਤੋਂ ਕੁਝ ਘੰਟੇ ਪਹਿਲਾਂ ਜਿਹੜੀ ਇਹ ਖਬਰ ਆਈ ਆ ਵੀ ਨੋ ਬੌਂਡ ਔਨ ਮਰਡਰ ਚਾਰਜਿਸ ਫਾਰ ਐਲਟਨ ਸਸਪੈਕਟ, ਜਿਸ ਦੇ ਉੱਤੇ ਦੋਸ਼ ਨੇ ਵੀ ਉਹਨੇ ਆਪਣੀ ਪੇਰੈਂਟਸ ਤੇ ਗ੍ਰੈਂਡ ਮਦਰ ਦਾ ਕਤਲ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਕੀ ਘਟਨਾ ਵਾਪਰੀ, ਕਿਉਂ ਇਸਨੇ ਇੰਨਾ ਜਿਹੜਾ ਹਰਜੋਤ ਸਿੰਘ ਜੀ ਵੱਡਾ ਕਦਮ ਜਿਹੜਾ ਉਹ ਚੱਕਤਾ, ਇੰਨਾ ਘਿਨਾਉਣਾ ਕਦਮ ਚੱਕ ਦਿੱਤਾ, ਇਹਦੇ ਬਾਰੇ ਅਜੇ ਸਾਰੇ ਜਾਣੇ ਸੋਚ ਰਹੇ ਆ। ਪਰ ਉੱਥੇ ਦੀ ਜਿਹੜੀ ਕਮਿਊਨਿਟੀ ਆ ਉਹ ਇਸ ਵਰਤਾਰੇ ਤੋਂ ਬਾਅਦ ਪੂਰੀ ਤਰ੍ਹਾਂ ਹਿੱਲ ਚੁੱਕੀ ਆ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਟਰੰਪ ਐਡਮਿਨਿਸਟ੍ਰੇਸ਼ਨ ਨੇ ਚੁੱਪ ਚੁਪੀਤੇ $352 ਮਿਲੀਅਨ ਜਿਹੜੇ ਫੈਡਰਲ ਫੰਡਸ ਦੇ ਵਾਈਟ ਹਾਊਸ ਬਾਲਰੂਮ ਦੇ ਲਈ ਡਾਇਵਰਟ ਕਰ ਦਿੱਤੇ ਆ। ਇਹ ਫੰਡਸ ਕਹਿੰਦੇ ਵੀ ਉਹਨਾਂ ਸੀਕ੍ਰੇਟ ਸਰਵਿਸ ਤੋਂ ਜਿਹੜੇ ਉਹਨਾਂ ਨੇ ਟਰਾਂਸਫਰ ਕੀਤੇ ਆ। ਟਰੰਪ ਹੁਣਾਂ ਨੇ ਜਿਹੜਾ ਪ੍ਰੋਜੈਕਟ ਆ ਜਿਸ ਦੇ ਬਾਰੇ ਇਹ ਕਹਿੰਦੇ ਸੀਗੇ ਵੀ ਟੈਕਸ ਪੇਅਰ ਦੀ ਤਾਂ ਡਾਲਰ ਵੀ ਨਹੀਂ ਲੱਗਣਾ। ਸੋ ਇੱਕ ਵਾਰੀ ਫੇਰ ਜਿਹੜਾ ਝੂਠ ਇਹਨਾਂ ਦਾ ਇੱਕ ਹੋਰ ਫੜ ਹੋਇਆ ਵੀ ਇਹ ਤਾਂ ਸਿਰਫ ਪ੍ਰਾਈਵੇਟ ਡੋਨੇਸ਼ਨਸ ਦੇ ਨਾਲ ਹੀ ਬਣ ਜਾਣਾ ਆ। ਉਹ ਗੱਲ ਜਿਹੜੀ ਇਹਨਾਂ ਦੀ ਨਿਕਲੀ, ਜਿਹੜੇ ਫੈਡਰਲ ਫੰਡਸ ਆ ਉਹ ਆਪਣਾ ਪਸੰਦ ਦਾ ਵਾਈਟ ਹਾਊਸ ਦਾ ਬਾਲਰੂਮ ਬਣਾਉਣ ਦੇ ਲਈ ਉਧਰ ਨੂੰ ਡਾਇਵਰਟ ਕਰ ਦਿੱਤੇ ਹੈਗੇ ਆ। $340.8 ਮਿਲੀਅਨ ਦੀ ਜਿਹੜੀ ਲਾਗਤ ਦਾ ਜਿਹੜੀ ਫੰਡਿੰਗ ਆ ਉਹ ਇੱਕ ਅਕਾਊਂਟ ਜਿਸ ਦਾ ਨਾਮ ਪ੍ਰੋਕਿਉਰਮੈਂਟ ਕੰਸਟਰਕਸ਼ਨ ਐਂਡ ਇੰਪਰੂਵਮੈਂਟ ਦੇ ਨਾਮ ਦੇ ਨਾਲ ਰੱਖਿਆ ਗਿਆ ਆ, ਉਸ ਦੇ ਵਿੱਚ ਮੂਵ ਕਰ ਦਿੱਤੇ ਗਏ ਆ। ਇਸੇ ਤਰੀਕੇ ਦੇ ਨਾਲ ਇੱਕ ਹੋਰ
ਜਿਹੜਾ ਅਕਾਊਂਟ ਆਪਰੇਸ਼ਨਸ ਐਂਡ ਸਪੋਰਟ ਜਿਹੜਾ ਕਿ ਉਸੇ ਦਿਨ 12 ਜੂਨ ਵਾਲੇ ਦਿਨ ਅਪਰੂਵ ਕੀਤਾ ਗਿਆ, ਉਹਦੇ ਵਿੱਚ $11 ਮਿਲੀਅਨ ਰੱਖੇ ਆ। ਕਾਂਗਰਸ ਨੇ ਸਿੱਧੇ ਤੌਰ ਦੇ ਉੱਤੇ ਜਿਹੜਾ $1 ਬਿਲੀਅਨ ਦੀ ਮੰਗ ਕਰ ਰਹੇ ਸੀਗੇ ਈਸਟ ਵਿੰਗ ਮਾਡਰਨਾਈਜੇਸ਼ਨ ਪ੍ਰੋਜੈਕਟ ਦੇ ਨਾਮ ਦੇ ਹੇਠਾਂ 90,000 ਸਕੁਅਰ ਫੁੱਟ ਦਾ ਜਿਹੜਾ ਬਾਲਰੂਮ ਆ ਉਸ ਨੂੰ ਲੈ ਕੇ ਤੇ ਉਹਨੂੰ ਅਜੇ ਸਾਥ ਨਹੀਂ ਸੀ ਉਸਦੇ ਉਹਨਾਂ ਦਾ ਮਿਲ ਰਿਹਾ ਹੈਗਾ। ਸੋ ਪਰ ਹੁਣ ਇਹ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਆਈ ਆ ਵੀ $352 ਮਿਲੀਅਨ ਜਿਹੜੇ ਫੈਡਰਲ ਫੰਡਸ ਦੇ ਸੀਗੇ ਸੀਕ੍ਰੇਟ ਸਰਵਿਸ ਦੇ ਲਈ, ਉਹ ਆਪਣਾ ਬਾਲਰੂਮ ਬਣਾਉਣ ਦੇ ਲਈ ਜਿਹੜੇ ਇੱਧਰ ਨੂੰ ਉਹਨਾਂ ਨੇ ਸਾਈਫਨ ਜਿਹੜੇ ਉਹ ਕਰ ਦਿੱਤੇ ਆ, ਜਿਸ ਦੇ ਬਾਰੇ ਇਹ ਦਾਅਵਾ ਕਰਦੇ ਰਹੇ ਵੀ ਇਹਦੇ ਵਿੱਚ ਤਾਂ ਪ੍ਰਾਈਵੇਟ ਡੋਨੇਸ਼ਨਸ ਦੇ ਨਾਲ ਹੀ ਇਹ ਸਾਰਾ ਬਾਲਰੂਮ ਬਣ ਜਾਣਾ ਆ। ਜੀ, ਅਗਲੀ ਖਬਰ ਵਿੱਚ ਚਲੀਏ। ਅੱਜ ਸੁਪਰੀਮ ਕੋਰਟ ਨੇ ਉਹ ਜਿਹੜਾ ਇੱਕ ਲਾਅ ਨੂੰ ਇੱਕ ਤਰ੍ਹਾਂ ਦੇ ਨਾਲ ਓਵਰਟਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਵੀ ਜੇ ਕੋਈ ਬੰਦਾ ਡਰੱਗ ਯੂਜ਼ ਕਰਦਾ ਹੈ, ਮਰਵਾਨਾ ਯੂਜ਼ ਕਰਦਾ ਹੈ, ਤੇ ਉਹ ਹਥਿਆਰ ਨਹੀਂ ਰੱਖ ਸਕਦਾ ਹੈਗਾ। ਸੁਪਰੀਮ ਕੋਰਟ ਨੇ ਇਹ ਕਿਹਾ ਵੀ ਨਹੀਂ, ਜੇ ਕੋਈ ਯੂਜ਼ ਕਰਦਾ ਹੈਗਾ ਮਰਵਾਨਾ, ਇਹ ਕੇਸ ਹੈਗਾ US ਵਰਸਸ ਹਿਮਾਨੀ ਕਰਕੇ, ਤੇ ਅਲੀ ਹਿਮਾਨੀ, ਤੇ ਉਸ ਤੋਂ ਤੁਸੀਂ ਫਾਇਰ ਆਰਮ ਨਹੀਂ ਲੈ ਸਕਦੇ ਹੈਗੇ। ਹਾਲਾਂਕਿ ਜੋ ਡਰੱਗ ਯੂਜ਼ ਆ ਉਹ ਫੈਡਰਲ ਦੇ ਮੁਤਾਬਕ ਅਨਲਾਫੁਲ ਹੈਗਾ ਆ। ਸੋ ਸੁਪਰੀਮ ਕੋਰਟ ਨੇ ਕਿਹਾ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਕੋਈ ਨਾ ਕੋਈ ਡਰੱਗ ਜਿਹੜੀ ਯੂਜ਼ ਕਰਦੇ ਹੈਗੇ ਆ, ਸੋ ਅਸੀਂ ਉਹਨਾਂ ਤੋਂ ਜਿਹੜਾ ਇਹ ਗਨ ਰੱਖਣ ਵਾਲਾ ਹੱਕ ਆ ਉਹ ਨਹੀਂ ਵਾਪਸ ਲੈ ਸਕਦੇ ਹੈਗੇ। ਸੋ ਜਿਹੜਾ ਲਾਅ ਆ ਉਹਦੇ ਮੁਤਾਬਕ ਇਹ ਸੀ ਵੀ ਅਨਲਾਫੁਲ ਡਰੱਗ ਯੂਜ਼ਰ ਜਿਹੜੇ ਆ ਜੇ ਉਹ ਪੋਜੈਸ ਕਰਦੇ ਆ ਫਾਇਰ ਆਰਮ, ਤੇ ਉਹਨਾਂ ਨੂੰ 15 ਸਾਲਾਂ ਤੱਕ ਦੀ ਜਿਹੜੀ ਆ ਸਜ਼ਾ ਹੋ ਸਕਦੀ ਹੈ ਜੇ ਉਹ ਵਾਇਲੇਟ ਕਰਦੇ ਹੈਗੇ ਆ। ਜਸਟਿਸ ਡਿਪਾਰਟਮੈਂਟ ਨੇ ਐਸਟੀਮੇਟ ਕੀਤਾ 300 ਲੋਕ ਆਲਰੇਡੀ ਚਾਰਜ ਵੀ ਕੀਤੇ ਜਾ ਚੁੱਕੇ ਆ ਇਦਾਂ ਕ੍ਰਾਈਮ ਦੇ ਵਿੱਚ। ਸੋ ਸਭ ਤੋਂ ਇੰਪੋਰਟੈਂਟ ਕੇਸ ਹੰਟਰ ਬਾਈਡਨ ਉਹਨਾਂ ਦਾ ਸੀ, ਜੋ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸਾਬਕਾ ਜੋ ਰਾਸ਼ਟਰਪਤੀ ਆ ਉਹਨਾਂ ਦੇ ਪੁੱਤਰ ਹੈਗੇ ਆ, ਤੇ ਉਸ ਨੂੰ ਬਾਅਦ ਦੇ ਵਿੱਚ 2024 ਦੇ ਵਿੱਚ ਉਹਨਾਂ ਨੇ ਹੀ ਮਾਫ ਵੀ ਕਰ ਦਿੱਤਾ ਸੀ। ਜੀ, ਅੱਜ ਜਿਹੜੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਉਹਨਾਂ ਨੇ ਸ਼ਿਕਾਗੋ ਦੇ ਵਿੱਚ ਓਬਾਮਾ ਪ੍ਰੈਜ਼ੀਡੈਂਸ਼ੀਅਲ ਸੈਂਟਰ ਆ ਉਸ ਦਾ ਉਦਘਾਟਨ ਕੀਤਾ। ਕਹਿੰਦੇ ਵੀ ਜੂਨਟੀਨਥ ਦੇ ਮੌਕੇ ਦੇ ਉੱਤੇ ਇਹਨਾਂ ਨੇ ਉਦਘਾਟਨ ਕੀਤਾ, ਤੇ ਕਹਿੰਦੇ ਵੀਕਐਂਡ ਦੇ ਉੱਤੇ ਇਸ ਓਬਾਮਾ ਪ੍ਰੈਜ਼ੀਡੈਂਸ਼ੀਅਲ ਸੈਂਟਰ ਉਹ ਓਪਨ ਹੋਊਗਾ, ਉਸ ਦੇ ਵਿੱਚ ਓਪਨ ਹਾਊਸ ਹੋਊਗਾ ਜਿਸ ਵਿੱਚ ਕਈ ਤਰੀਕੇ ਦੀਆਂ ਲਾਈਵ ਪਰਫਾਰਮੈਂਸ, ਆਰਟ ਕਰਾਫਟ, ਸਪੋਰਟਸ ਟੀਮਸ ਦੇ ਨਾਲ ਮੀਟ ਗ੍ਰੀਟ ਹੋਊਗੀ। ਅੱਜ ਉਦਘਾਟਨ ਦੇ ਮੌਕੇ ਖੁਦ ਆਪ ਜਿਨ੍ਹਾਂ ਦੇ ਨਾਮ ਦੇ ਉੱਤੇ ਇਹ ਸੈਂਟਰ ਜਿਹੜਾ ਬਣਿਆ ਹੈ, ਬਰਾਕ ਓਬਾਮਾ, ਫਸਟ ਲੇਡੀ ਮਿਸ਼ੇਲ ਓਬਾਮਾ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਉਹਨਾਂ ਦੀ ਵਾਈਫ ਹੈਲਰੀ ਕਲਿੰਟਨ, ਜਾਰਜ ਬੁਸ਼ ਉਹਨਾਂ ਦੀ ਵਾਈਫ, ਜੋ ਬਾਈਡਨ ਉਹਨਾਂ ਦੀ ਵਾਈਫ, ਇਹ ਸਾਰੇ ਜਾਣੇ ਜਿਹੜੇ ਉਹ ਮੌਜੂਦ ਸੀਗੇ। 19 ਏਕੜ ਦੇ ਵਿੱਚ $850 ਮਿਲੀਅਨ ਦੀ ਲਾਗਤ ਦੇ ਨਾਲ ਬਣਿਆ ਇਹ ਕੈਂਪਸ, ਜਿਸ ਦੇ ਵਿੱਚ ਕਈ ਤਰ੍ਹਾਂ ਦੇ ਮਿਊਜ਼ੀਅਮ, ਡਿਜੀਟਲ ਐਗਜ਼ਿਬਿਟ, ਓਬਾਮਾ ਹੁਣਾਂ ਦੀ ਪ੍ਰੈਜ਼ੀਡੈਂਸੀ ਦੇ ਨਾਲ ਜੁੜੀਆਂ ਹੋਈਆਂ ਕਈ ਜਿਹੜੀਆਂ ਮੂਵਮੈਂਟਸ, ਸਿਟੀ ਦੇ ਲਈ ਪਬਲਿਕ ਲਾਇਬ੍ਰੇਰੀ, ਤੇ ਵੈਸੇ ਏਕੜ ਦੇ ਏਕੜ ਗ੍ਰੀਨ ਸਪੇਸ ਜਿਹੜੀ ਆ ਉਹ ਬਣਾਈ ਗਈ ਹੈਗੀ ਆ। ਸੋ ਅੱਜ ਓਬਾਮਾ ਦੇ ਦੁਆਰਾ ਇਹ ਜਿਹੜਾ ਪ੍ਰੈਜ਼ੀਡੈਂਸ਼ੀਅਲ ਸੈਂਟਰ ਆ ਉਸ ਨੂੰ ਜਿਹੜਾ ਅਕਸਰ ਸ਼ਬਦ ਵਰਤਿਆ ਜਾਂਦਾ ਵੀ ਲੋਕ ਅਰਪਣ ਕੀਤਾ ਗਿਆ, ਸ਼ਿਕਾਗੋ ਦੇ ਵਿੱਚ ਉਸ ਨੂੰ ਇਹਨਾਂ ਨੇ ਖੋਲ ਜਿਹੜਾ ਉਹ ਦਿੱਤਾ ਹੈਗਾ ਆ। ਨਾਈਜੀਰੀਆ ਤੋਂ ਆਈ ਇੱਕ ਜਿਹੜੀ ਆਰਟਿਸਟ ਆ ਉਸ ਨੇ ਇਹਨਾਂ ਦੋਨਾਂ ਦਾ ਇਕੱਠਿਆਂ ਦਾ ਫਸਟ ਐਵਰ ਜਿਹੜਾ ਕਹਿੰਦੇ ਵੀ ਪੋਰਟਰੇਟ ਆ ਉਹ ਬਣਾਇਆ। ਇਹਨਾਂ ਦੇ ਆਪਣੇ ਬੁੱਤ ਵੀ ਜਿਹੜੇ ਆ ਉੱਥੇ ਲਾਏ ਹੋਏ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਜਿਹੜੀਆਂ ਹੋਈਆਂ ਹੈਗੀਆਂ ਆ। ਸੋ ਇਹ ਕਾਫੀ ਚਿਰ ਤੋਂ ਹਰਜੋਤ ਸਿੰਘ ਜੀ ਇਸ ਦਾ ਰੌਲਾ ਜਿਹੜਾ ਉਹ ਪੈ ਰਿਹਾ ਸੀ। ਸ਼ਿਕਾਗੋ ਦੇ ਵਿੱਚ ਖੁਦ ਜਿਹੜੇ ਓਬਾਮਾ ਆ ਉਹਨਾਂ ਦਾ ਕਾਫੀ ਨੇੜਲਾ ਜਿਹੜਾ ਉਹ ਸੰਬੰਧ ਜਿਹੜਾ ਇਸ ਦੇ ਵਿੱਚ ਰਿਹਾ ਆ, ਤੇ ਉੱਥੇ ਹੀ ਉਹਨਾਂ ਨੇ ਆਪਣਾ ਜਿਹੜਾ ਆ ਪ੍ਰੈਜ਼ੀਡੈਂਸ਼ੀਅਲ ਕਹਿ ਸਕਦੇ ਆ ਵੀ ਇਹ ਬਿਲਡਿੰਗ ਆ ਉਸ ਨੂੰ ਬਣਾਇਆ ਆ, ਸੈਂਟਰ ਨੂੰ ਜਿਹੜਾ ਉੱਥੇ ਬਣਾਇਆ ਆ, ਤੇ ਅੱਜ ਇਸ ਨੂੰ ਉਹਨਾਂ ਨੇ ਓਪਨ ਕੀਤਾ ਆ। ਜੇ ਉੱਥੇ 4 ਪ੍ਰੈਜ਼ੀਡੈਂਟ ਇਨਕਲੂਡਿੰਗ ਪ੍ਰੈਜ਼ੀਡੈਂਟ ਓਬਾਮਾ ਪਹੁੰਚੇ ਹੋਏ ਸੀ, ਪ੍ਰੈਜ਼ੀਡੈਂਟ ਟਰੰਪ ਹੁਣੀ ਉੱਥੇ ਨਹੀਂ ਸੀ। ਸੋ 4 ਪ੍ਰੈਜ਼ੀਡੈਂਟ ਉੱਥੇ ਸੀਗੇ, ਜਾਰਜ ਬੁਸ਼ ਹੁਣੀ ਵੀ, ਪ੍ਰੈਜ਼ੀਡੈਂਟ ਕਲਿੰਟਨ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ। ਅਗਲੀ ਖਬਰ ਵੱਲ ਚਲੀਏ। ਵਾਸ਼ਿੰਗਟਨ ਪੋਸਟ ਇਹ ਰਿਪੋਰਟ ਕਰ ਰਿਹਾ ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਦੇ ਲਾਗੇ ਜਿਹੜਾ ਇੱਕ ਬਹੁਤ ਵੱਡਾ ਫਾਲਟ ਲਾਈਨ ਹੈਗਾ ਆ, ਉਹ ਤੋਂ ਲੱਗਦਾ ਹੈ ਵੀ ਜਿਸ ਹਿਸਾਬ ਦੇ ਨਾਲ ਸਟ੍ਰੈਸ ਉੱਥੇ ਬਣ ਰਹੀ ਆ ਉਸ ਫਾਲਟ ਲਾਈਨ ਦੇ ਉੱਤੇ, ਟੈਕਟੋਨਿਕ ਸਟ੍ਰੈਸ,
ਤੇ ਉਹ ਪੀਕ ਲੈਵਲ ਤੇ ਪਹੁੰਚ ਚੁੱਕੀ ਆ ਤੇ ਕਿਸੇ ਵੀ ਸਮੇਂ ਉੱਥੇ ਬਹੁਤ ਵੱਡਾ ਜਿਹੜਾ ਭੂਚਾਲ ਆ ਉਹ ਆ ਸਕਦਾ ਹੈਗਾ। ਇੱਕ ਰੀਸੈਂਟ ਸਟੱਡੀ ਆਈ ਆ ਜਰਨਲ ਐਡਵਾਂਸਿੰਗ ਅਰਥ ਤੇ ਸਪੇਸ ਸਾਇੰਸਜ਼, ਉਹਦੇ ਵਿੱਚ ਇਹ ਦੱਸਿਆ ਗਿਆ ਵੀ ਸਿਸਮਿਕ ਸਟ੍ਰੈਸ ਇਹਨਾਂ ਜਿਹੜੀਆਂ ਫਾਲਟ ਲਾਈਨਸ ਆ ਜੋ ਕਿ ਗ੍ਰੇਟਰ ਲਾਸ ਐਂਜਲਸ ਮੈਟਰੋ ਏਰੀਆ ਦੇ ਲਾਗੇ ਹੈਗੀਆਂ ਆ, ਤੇ ਉਹ ਬਹੁਤ ਜ਼ਿਆਦਾ ਉਹਨਾਂ ਦੇ ਉੱਤੇ ਪ੍ਰੈਸ਼ਰ ਇਸ ਟਾਈਮ ਬਣਿਆ ਹੋਇਆ ਹੈਗਾ ਆ। ਆਪਾਂ ਨੂੰ ਪਤਾ ਆ ਵੀ ਪਹਿਲਾਂ ਵੀ ਭੂਚਾਲ ਉਸ ਏਰੀਆ ਦੇ ਵਿੱਚ ਕਾਫੀ ਆਏ ਸੀ, ਨਾਰਥ ਰਿਜ ਦਾ ਏਰੀਆ ਜਿਹੜਾ ਹੈਗਾ ਆ। ਇੱਦਾਂ ਹੀ 1857 ਦੇ ਵਿੱਚ ਵੀ ਜਿਹੜਾ ਭੂਚਾਲ ਆਇਆ ਸੀ। ਉਸ ਤੋਂ ਬਾਅਦ ਫੋਰਟ ਟੇਹੋਨ ਕਰਕੇ ਜਿਹੜਾ ਜਾਣਿਆ ਜਾਂਦਾ ਆ, ਜਿਹੜਾ 1857 ਚ ਆਇਆ ਸੀ, ਉਸ ਟਾਈਮ ਤੇ 7.9 ਮੈਗਨੀਚਿਊਡ ਦਾ ਸੀ, ਜੋ ਕਿ 225 ਮੀਲ ਸਟ੍ਰੈਚ ਦੇ ਉੱਤੇ ਸੀ, ਸੈਨ ਐਂਡਰੀਅਸ ਫਾਲਟ ਦੇ ਉੱਤੇ। ਸੋ ਇਹ ਜਿਹੜੀ ਨਵੀਂ ਸਟੱਡੀ ਆਈ ਆ, ਰਿਸਰਚਰਸ ਨੇ 1000 ਸਾਲ ਦਾ ਜਿਹੜਾ ਪੂਰਾ ਪੈਲੀਓਸਿਸਮਿਕ ਡਾਟਾ ਜਿਹੜਾ ਹੈਗਾ ਆ ਉਹ ਸਟੱਡੀ ਕੀਤਾ ਆ, ਤੇ ਉਹਦੇ ਤੇ ਉਹਨਾਂ ਨੇ ਦੇਖਿਆ ਵੀ ਬਹੁਤ ਸਾਰੇ ਜਿਹੜੇ ਪੋਰਸ਼ਨ ਆ ਇਸ ਫਾਲਟਸ ਦੇ ਉਹ ਕਾਫੀ ਸਟ੍ਰੈਸ ਦੇ ਉੱਤੇ ਹੈਗੇ ਆ, ਜਿਹੜੇ ਅੱਜ ਤੱਕ ਕਦੇ ਨਹੀਂ ਹੋਏ ਹੈਗੇ। ਸੋ ਇਹਦਾ ਜਿਹੜਾ ਨੁਕਸਾਨ ਆ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈਗਾ ਆ। ਸੈਨ ਐਂਡਰੀਅਸ ਤੇ ਜੈਨ ਸਟਿੰਟੋ ਫਾਲਟ ਸਿਸਟਮ ਜਿਹੜੇ ਆ ਲਾਰਜੈਸਟ ਕੈਲੀਫੋਰਨੀਆ ਦੇ ਵਿੱਚ ਗਿਣੇ ਜਾਂਦੇ ਆ, ਤੇ ਦੋਨੋਂ ਪੈਰਲਲ ਚੱਲਦੇ ਹੈਗੇ ਆ ਲਾਸ ਐਂਜਲਸ ਦੇ ਏਰੀਏ ਦੇ ਲਾਗੇ, ਤੇ ਦੋਨੇ ਜਿਹੜੇ ਫਾਲਟ ਆ ਉਹ ਕੋਹੋਨ ਪਾਸ ਦੇ ਲਾਗੇ ਜਾ ਕੇ ਮਿਲਦੇ ਹੈਗੇ, ਜਿਹਨੂੰ ਅਰਥਕੁਏਕ ਗੇਟ ਕਰਕੇ ਵੀ ਜਾਣਿਆ ਜਾਂਦਾ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜੀ, ਫ੍ਰੈਜ਼ਨੋ ਕਾਉਂਟੀ ਦੇ ਵਿੱਚ ਇੱਕ ਕਾਸਕੋ ਦੇ ਵਿੱਚ ਕਈ ਗ੍ਰੇਪ ਵਾਈਨਸ ਇਦਾਂ ਦੀਆਂ ਜਿਹੜੀਆਂ ਵੇਚੀਆਂ ਗਈਆਂ, ਜਿਹਦੇ ਵਿੱਚ ਇੱਕ ਇਨਵੇਸਿਵ ਪੈਸਟ ਸੀਗਾ, ਤੇ ਹੁਣ ਕੈਲੀਫੋਰਨੀਆ ਦੇ ਲਾ ਮੇਕਰਸ ਫੈਡਰਲ ਸਰਕਾਰ ਤੋਂ $32 ਮਿਲੀਅਨ ਦੀ ਰਾਸ਼ੀ ਦੀ ਮੰਗ ਕਰ ਰਹੇ ਆ, ਤਾਂ ਜੋ ਇਹ ਜਿਹੜਾ ਇਨਵੇਸਿਵ ਇਨਸੈਕਟ ਆ ਜੋ ਕਿ ਰੀਸੈਂਟਲੀ ਡਿਸਕਵਰਡ ਕੀਤਾ ਗਿਆ ਉਹਨਾਂ ਗ੍ਰੇਪ ਵਾਈਨਸ ਦੇ ਉੱਤੇ, ਜਿਹੜੇ ਕਾਸਕੋ ਦੇ ਸਟੋਰਸ ਦੇ ਵਿੱਚ ਅਕ੍ਰੋਸ ਦਾ ਸਟੇਟ ਵੇਚੇ ਗਏ ਆ, ਵੀ ਉਹਨਾਂ ਨੂੰ ਰੋਕਿਆ ਜਿਹੜਾ ਹੋ ਜਾ ਸਕੇ। ਇਹ ਰਿਕੁਐਸਟ ਹੁਣ ਉਦੋਂ ਆਈ ਆ ਮਹੀਨੇ ਬਾਅਦ, ਜਦ ਫ੍ਰੈਜ਼ਨੋ ਕਾਉਂਟੀ ਦੇ ਐਗਰੀਕਲਚਰ ਅਧਿਕਾਰੀ ਆ ਉਹਨਾਂ ਨੇ ਇਸ ਇਨਵੇਸਿਵ ਇਨਸੈਕਟ ਦੇ ਬਾਰੇ ਜਿਹੜਾ ਉਹਨਾਂ ਨੂੰ ਪੈਸਟ ਦੇ ਬਾਰੇ ਪਤਾ ਲੱਗਾ ਆ। ਗਲੈਸੀ ਵਿੰਗਡ ਸ਼ਾਰਪ ਸ਼ੂਟਰ ਜਿਹੜਾ ਇਸ ਦਾ ਨਾਮ ਆ, ਤੇ ਇਹਦੇ ਨਾਲ ਇੱਕ ਪੀਅਰਸ ਡਿਜ਼ੀਜ਼ ਜਿਹੜੀ ਫੈਲਦੀ ਆ, ਜਿਸ ਦੇ ਨਾਲ ਜਿਹੜੇ ਗ੍ਰੇਪ ਵਾਈਨਸ ਆ ਉਹ ਮਰ ਸਕਦੇ ਆ। ਚਿੱਠੀ ਲਿਖੀ ਗਈ ਆ ਯੂਐਸ ਐਗਰੀਕਲਚਰ ਸਕੱਤਰ ਬਰੁਕ ਰੋਲਿੰਸ ਨੂੰ, ਸੈਨੇਟਰ ਐਡਮ ਸ਼ਿਫ ਤੇ ਐਲੈਕਸ ਪਡੀਆ ਨੂੰ, ਤੇ ਨਾਲ ਜਿਹੜੇ ਰਿਪਰੈਜ਼ੈਂਟੇਟਿਵ ਮਾਈਕ ਜੌਨਸਨ, ਡੇਵਿਡ ਵੈਲਾਡਾਓ, ਉਹਨਾਂ ਨੇ ਚਿੱਠੀ ਜਿਹੜੀ ਉਹ ਲਿਖੀ ਆ ਵੀ ਭਾਈ $32 ਮਿਲੀਅਨ ਦੀ ਐਮਰਜੈਂਸੀ ਫੰਡਿੰਗ ਜਿਹੜੀ ਉਹ ਦਿੱਤੀ ਜਾਵੇ, ਤਾਂ ਜੋ ਇਸ ਇਨਵੇਸਿਵ ਇਨਸੈਕਟ ਆ ਉਸ ਨੂੰ ਰੋਕਿਆ ਜਾ ਸਕੇ ਤੇ ਇਸ ਨੂੰ ਨਸ਼ਟ ਕੀਤਾ ਜਾ ਸਕੇ। ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਾਸਕੋ ਸਟੋਰਸ ਦੇ ਵਿੱਚ ਤਕਰੀਬਨ 2 ਦਰਜਨ ਤੋਂ ਵੱਧ ਜਿਹੜੇ ਕੈਲੀਫੋਰਨੀਆ ਦੀਆਂ ਜਿਹੜੀਆਂ ਕਾਉਂਟੀਜ਼ ਆ ਉਹਨਾਂ ਦੇ ਵਿੱਚ ਕਸਟਮਰਸ ਨੂੰ ਕਾਸਕੋ ਸਟੋਰਸ ਦੇ ਵਿੱਚ ਇਹ ਜਿਹੜੇ ਪਲਾਂਟ ਆ ਉਹ ਵੇਚੇ ਗਏ ਹੈਗੇ ਆ। ਸੋ ਪੀਅਰਸ ਡਿਜ਼ੀਜ਼ ਦੇ ਨਾਲ ਇਹ ਬੈਕਟੀਰੀਅਲ ਇਨਫੈਕਸ਼ਨ ਆ ਜਿਹੜੀ ਕਿ ਗ੍ਰੇਪ ਵਾਈਨਸ ਨੂੰ ਹੋ ਜਾਂਦੀ ਆ, ਤੇ ਵਿਨਿਆਰਡਸ ਸਾਰੇ ਦੇ ਸਾਰੇ ਡਿਸਟਰੋਏ ਹੋ ਸਕਦੇ ਆ, ਕਿਉਂਕਿ ਵਾਈਨਸ ਦੇ ਵਿੱਚ ਫਿਰ ਪਾਣੀ ਜਿਹੜਾ ਆ ਉਹ ਟਰਾਂਸਪੋਰਟ ਇੰਟਰਨਲੀ ਜਿਹੜਾ ਉਹ ਨਹੀਂ ਹੋਵੇਗਾ। ਸੋ ਬਹੁਤ ਜ਼ਿਆਦਾ ਇਸ ਦੇ ਨਾਲ ਭੈੜਾ ਜਿਹੜਾ ਉਹ ਅਸਰ ਪੈ ਸਕਦਾ ਹੈ। ਕੈਲੀਫੋਰਨੀਆ ਦੇ ਵਿੱਚ ਮੁਲਕ ਦੇ 99% ਜਿਹੜੇ ਟੇਬਲ ਗ੍ਰੇਪਸ ਆ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਆ, ਤੇ ਜੇ ਇਹ ਬਿਮਾਰੀ ਇਦਾਂ ਫੈਲੀ ਤਾਂ ਗ੍ਰੇਪ ਵਾਈਨਸ ਦੇ ਉੱਤੇ ਬਹੁਤ ਹੀ ਜ਼ਿਆਦਾ ਭੈੜਾ ਅਸਰ ਪੈ ਸਕਦਾ ਹੈ। ਸੋ ਤੁਰੰਤ ਉਹਨਾਂ ਨੇ $32 ਮਿਲੀਅਨ ਦੀ ਰਾਸ਼ੀ ਦੀ ਮੰਗ ਕੀਤੀ ਆ। ਫ੍ਰੈਜ਼ਨੋ ਕਾਉਂਟੀ ਮਡੇਰਾ ਜਿਹੜਾ ਸ਼ਹਿਰ ਆ ਉੱਥੇ ਇੱਕ ਨਵਾਂ ਕਸੀਨੋ ਖੁੱਲਣ ਜਾ ਰਿਹਾ ਹੈਗਾ ਆ, ਨਾਰਥ ਫੋਰਕ ਮੋਨੋ ਕਸੀਨੋ, ਤੇ ਉੱਥੋਂ ਖਬਰ ਆ ਰਹੀ ਹੈ ਵੀ 1500 ਲੋਕਾਂ ਨੂੰ ਉਹਨਾਂ ਨੇ ਜਿਹੜਾ ਹਾਇਰ ਕਰਨਾ ਹੈ ਇਸ ਨਵੀਂ ਫੈਸਿਲਿਟੀ ਦੇ ਵਿੱਚ। ਨਾਰਥ ਫੋਰਕ ਮੋਨੋ ਕਸੀਨੋ ਜੋ ਆ ਉਹ ਮਡੇਰਾ ਦੇ ਵਿੱਚ 1770 ਗੋਲਡਨ ਸਟੇਟ ਬੁਲੇਵਰਡ ਦੇ ਉੱਤੇ ਹੈਗਾ, ਤੇ ਜਿਹੜੇ ਲੋਕਾਂ ਨੂੰ ਉਹਨਾਂ ਨੇ ਹਾਇਰ ਕਰਨਾ ਆ ਖਾਸ ਕਰਕੇ ਕਹਿੰਦੇ ਵੀ ਕਿਚਨ ਸਟਾਫ, ਸ਼ੈਫ, ਕੁੱਕਸ, ਫੂਡ ਤੇ ਬੈਵਰੇਜ, ਰੈਸਟੋਰੈਂਟ ਸਰਵਰ, ਬਾਰਟੈਂਡਰ, ਗਿਫਟ ਸ਼ਾਪ, ਪ੍ਰਮੋਸ਼ਨ, ਐਂਟਰਟੇਨਮੈਂਟ, ਐਡਵਰਟਾਈਜ਼ਿੰਗ, ਸਿਕਿਉਰਿਟੀ, ਮੇਨਟੇਨੈਂਸ, ਗੇਮਿੰਗ, ਪਰਸਨਲ ਅਕਾਊਂਟਿੰਗ, ਪੇਰੋਲ, ਇੰਜੀਨੀਅਰਿੰਗ, ਵੈਲੇ ਪਾਰਕਿੰਗ, ਟੀਮ ਸੁਪਰਵਾਈਜ਼ਰ, ਮੈਨੇਜਰ, ਹਿਊਮਨ ਰਿਸੋਰਸਿਸ, ਇਹ ਸਾਰੇ ਫੀਲਡਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਹਾਇਰ ਕਰਨਾ ਹੈ। ਸੋ ਜੇ ਕੋਈ ਜੌਬ ਲੱਭੇ, ਨਵੇਂ ਗ੍ਰੈਜੂਏਟ ਹੈਗੇ ਆ ਜਿਨ੍ਹਾਂ ਨੂੰ ਨਹੀਂ ਹਜੇ ਜੌਬ ਲੱਭੀ,
ਸੋ ਕਹਿੰਦੇ ਵੀ 401k ਹੈਲਥ ਡੈਂਟਲ ਇੰਸ਼ੋਰੈਂਸ ਸਾਰਾ ਕੁਝ ਬੈਨੀਫਿਟਸ ਦੇਣਗੇ ਤੇ ਖਾਣਾ ਪੀਣਾ ਉੱਥੇ ਫ੍ਰੀ ਹੁੰਦਾ ਆ ਸੋ ਉੱਥੇ ਜੌਬਸ ਜਿਹੜੀਆਂ ਅਪਲਾਈ ਕਰ ਸਕਦੇ ਹੈਗੇ ਤੇ ਇਸ ਫਾਲ ਦੇ ਵਿੱਚ ਇਹ ਕਸੀਨੋ ਆ ਉਹ ਖੁੱਲਣ ਜਾ ਰਿਹਾ ਹੈਗਾ ਜੀ ਸਮਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਹੈ। ਜਾਣ ਤੋਂ ਪਹਿਲਾਂ ਮਾਰਕੀਟ ਦੇ ਬਾਰੇ ਜਿਹੜੇ ਤੁਹਾਨੂੰ ਦੱਸ ਜਾਈਏ, ਡਾਓ ਜੋਨ ਅੱਜ 72 ਪੁਆਇੰਟ ਵੱਧ ਕੇ 51,565, S&P 80 ਪੁਆਇੰਟ ਵੱਧ ਕੇ 7501, ਨੈਸਡੈਕ 496 ਪੁਆਇੰਟ ਵੱਧ ਕੇ 26,518 ਤੇ ਬੰਦ ਹੋਇਆ। ਸੋਨੇ ਦਾ ਭਾਅ $4208 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ, 10 year yield 4.46%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 62,936, ਇਥੀਰੀਅਮ 1712 US$ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1.40 ਰਹੇ ਆ, ਇੰਡੀਆ ਦੇ 94 ਰੁਪਏ ਤੇ 34 ਪੈਸੇ, ਪਾਕਿਸਤਾਨ ਦੇ 278 ਰੁਪਏ ਤੇ 26 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਸ਼੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।